ਇੱਕ ਬੰਦੇ ਉਹਨਾਂ ਆ ਕੇ ਨਾ ਜੱਥੇ ਵਾਲਿਆਂ ਨੇ ਜਿਹੜਾ ਸਾਡੇ ਬਜ਼ੁਰਗਾਂ ਦਾ ਭਤੀਜਾ ਸ਼ਰੀਫ ਉਹਦੇ ਨਾਲ ਧੌਣ ਤੇ ਮਾਰੀ ਤੇ ਧੌਣ ਲੈਦਾ ਹੁੰਦੀ ਮੈਂ ਵੇਖੀ। ਅੱਛਾ। ਉੱਥੋਂ ਬਜ਼ੁਰਗਾਂ ਆਖਿਆ ਵੀ ਮੈਂ ਨਾਲ ਹੀ ਕਮਾਦ ਸੀ, ਛਾਲ ਮਾਰ ਕੇ ਆਪਣਾ ਕਮਾਦ ਚਲਾ ਗਿਆ। ਤੇ ਇੱਕ ਨੇਚਰ ਹੈ ਕਿ ਬੰਦਾ ਮੰਜੇ ਤੇ ਵੀ ਪਿਆ ਹੋਏ ਨਾ ਤੇ ਨੌਕਰ ਕੋਲ ਨਹੀਂ ਡਰਦਾ। ਲੇਕਿਨ ਉਹ ਵਕਤ ਹੀ ਐਸਾ ਲੱਗਾ, ਮੈਨੂੰ ਬੜਾ ਉਹਦੇ ਕੋਲ ਖੌਫ ਹੁੰਦਾ ਸੀ। ਫਿਰ ਚਲੋ ਹੌਸਲਾ ਕਰਕੇ ਤੇ ਉਹਨੂੰ ਆਵਾਜ਼ ਮਾਰੀ, ਉਹ ਠੀਕ ਸੀ, ਉਹ ਰੋਣ ਲੱਗ ਪਿਆ। ਉਹ ਕਾਗਜ਼ ਲੈ ਕੇ ਬਹਿ ਜਾਂਦਾ ਸੀ। ਅੱਛਾ। ਤੇ ਸਿੱਕਰ ਵਾਲੀ ਦੇ ਪਿਆ ਨਕਸ਼ੇ ਬੰਦਾ ਐ ਇੱਥੇ ਖੂਹ ਹੀ, ਕਿਉਂਕਿ ਮੈਂ ਇਲਾਕਾ ਵੇਖਿਆ ਸੀ। ਤੇ ਉਹਨੂੰ ਹੋਰ ਕਿਸੇ ਗੱਲ ਨਾਲ ਗਰਜ ਨਹੀਂ ਸੀ, ਉਹ ਲਕੀਰਾਂ ਮਾਰਦਾ ਰਹਿੰਦਾ ਸੀ, ਇੱਥੇ ਪਿੰਡ ਸੀ, ਇੱਥੇ ਇਹ ਸੀ, ਇੱਥੇ ਆਪਣੇ ਪਿੰਡ ਦਾ ਨਕਸ਼ਾ ਲੀਕਦਾ ਰਹਿੰਦਾ ਸੀ। ਵਾਹ। ਲੇਕਿਨ ਮੈਂ ਉਸ ਬੰਦੇ 'ਚ ਜਿਤਨੀ ਧਰਤੀ ਦੀ ਕਸ਼ਿਸ਼ ਤੇ ਪਿਆਰ ਵੇਖਿਆ ਮੈਂ ਅੱਜ ਤੱਕ ਨਹੀਂ ਵੇਖਿਆ। ਮੈਂ ਇੱਕ ਦਿਨ ਨਾ ਉਦੋਂ ਮੈਨੂੰ ਗਏ ਨੂੰ ਨਾ ਕੋਈ 10-15 ਦਿਨ ਹੋਏ ਸਨ। ਅੱਛਾ ਜੀ। ਤੇ ਮੈਂ ਉੱਥੇ ਆਪਣੇ ਜਿਹੜੇ ਉਹ ਰਿਲੇਟਿਵ ਨੇ ਜ਼ਾਹਿਦ ਖਾਨ ਵਗੈਰਾ, ਮੁਸਤਕੀਨ ਖਾਨ, ਉਹਨਾਂ ਨੂੰ ਮੈਂ ਕਿਹਾ ਅੰਕਲ ਮੈਂ ਤੈਨੂੰ ਜਿਹੜਾ ਨਾਲ ਨਹੀਂ ਲੈ ਕੇ ਆਉਣਾ ਪਾਕਿਸਤਾਨ। ਅੱਛਾ। ਉਹ ਕਹਿੰਦੇ ਨੇ ਉਹ ਕਿਉਂ? ਮੈਂ ਕਿਹਾ ਇਹਨੇ ਵਾਪਸ ਨਹੀਂ ਆਉਣਾ, ਮੈਂ ਧਰਤੀ 'ਚ ਇੰਨਾ ਕਿਸੇ ਨਾਲ ਵੇਖਿਆ ਹੀ ਨਹੀਂ, ਇੰਨਾ ਸ਼ੌਕ ਹੀ ਨਹੀਂ ਵੇਖਿਆ। ਅੱਛਾ ਅੱਛਾ। ਦਿਹਾੜੀ ਡੰਗ ਬਾਅਦ ਨਾ ਸਾਨੂੰ ਪਤਾ ਲੱਗਾ ਕਿ ਅੰਕਲ ਮੈਂ ਤੈਨੂੰ ਜਿਹੜਾ ਨਾ ਫਾਲਗ ਹੋ ਗਿਆ, ਕਿਤੇ ਕੋਠੇ ਦੇ ਉੱਤੇ ਚੜ ਕੇ ਨਾ ਛੱਤ ਤੇ। ਅੱਛਾ। ਆਪਣੀ ਬੀਵੀ ਨੂੰ ਇਹ ਗੱਲ ਆਂਦਾ ਸੀ ਕਿ ਇੱਧਰ ਨੂੰ ਜਿਹੜਾ ਨਾ ਪਾਕਿਸਤਾਨ ਜਾਵਾਂਗੇ। ਉੱਥੇ ਉਹ ਹੋ ਗਿਆ, ਲੇਕਿਨ ਉਹ ਚਲੋ ਬਚ ਗਿਆ, ਲੇਕਿਨ ਉਹਦਾ ਸਾਰਾ ਜਿਸਮ ਜਿਹੜਾ ਨਾ ਪੈਰਾਲਾਈਜ਼ ਹੋ ਗਿਆ। ਜੀ ਜੀ। ਤੇ ਮੈਂ ਨਾ ਇਹਨੂੰ ਆਪਣੇ ਦਿਮਾਗ ਨੂੰ ਨਾ, ਮੈਨੂੰ ਉਦੋਂ ਬੜੀ ਹੈਰਾਨਗੀ ਹੋਈ ਕਿ ਉਹਨੇ ਇਹੋ ਹੀ ਸਮਝਿਆ ਕਿ ਮੇਰੀ ਸ਼ਾਦੀ ਉੱਥੇ ਹੋਈ। ਅੱਛਾ ਅੱਛਾ। ਮੈਂ ਆਪਣੇ ਦਿਮਾਗ ਨੂੰ ਨਾ ਗੱਡੀ ਦੇ ਵਿੱਚ ਬਿਠਾ ਕੇ ਆਉਣਾ, ਅਲਵਿਦਾ ਕਰਨਾ। ਮੈਨੂੰ ਅੱਜ ਵੀ ਉਹ ਸੀਨ ਯਾਦ ਹੈ ਕਿ ਉਹਨੂੰ ਦੋਹਾਂ ਕੰਧਿਆਂ ਤੋਂ ਦੋਹਾਂ ਨੇ ਫੜਿਆ ਸੀ ਤੇ ਉਹਦੀ ਲੱਤਾਂ ਨਾਲ ਘਸੀਟ ਰਹੀਆਂ ਸਨ, ਨਾਲ ਉਹਦੀ ਬੀਵੀ ਸੀ ਤੇ ਅੱਗੇ ਗੱਡੀ। ਤੇ ਫਿਰ ਗੱਡੀ ਦੇ ਵਿੱਚ ਆਂਦਾ ਸੀ ਕਿ ਮੈਨੂੰ ਨਾ ਹੱਥ ਨਾਲ ਮੇਰੇ ਨਾਲ ਦਰਵਾਜ਼ਾ ਖੋਲ੍ਹੋ। ਲੇਕਿਨ ਜਦੋਂ ਅਸੀਂ ਜਾ ਕੇ ਸਵੇਰ ਦਾ ਟਾਈਮ ਸੀ, ਜਮਨਾ ਨਗਰ ਉਤਰੇ ਆ ਤੇ ਸਟੇਸ਼ਨ ਤੋਂ ਜਦੋਂ ਅਸੀਂ ਸਟੇਸ਼ਨ ਤੋਂ ਗੱਡੀ ਤੋਂ ਉਤਰੇ ਆ ਤੇ ਮੈਂ ਸਮਾਨ ਫੜ ਕੇ ਤੇ ਚਾਚੇ ਹੋਰਾਂ ਨੇ ਜਿਹੜੀ ਪਹਿਲੀ ਗੱਲ ਕਹੀ ਸੀ ਨਾ, ਮੈਨੂੰ ਅੱਜ ਵੀ ਯਾਦ ਹੈ। ਮੈਂ ਕਿਹਾ ਸੀ, ਮੈਂ ਚਾਚਾ ਜੀ ਜਿਹੜੀ ਗੱਲ ਤੁਹਾਡੇ ਨਾਲ ਉੱਥੇ ਕੀਤੀ ਨਾ, ਅੱਗੋਂ ਨਹੀਂ ਇੰਡੀਆ ਆਉਣਾ, ਜੇ ਜ਼ਿੰਦਗੀ ਰਹੀ ਤੇ ਹਮੇਸ਼ਾ ਆਵਾਂਗੇ, ਕਿਉਂਕਿ ਉਹ ਸਾਡੇ ਬਜ਼ੁਰਗਾਂ ਦੀ ਜਿਹੜੀ ਉਹ ਜੰਮਨ ਭੌਂ ਸੀ। ਵਾਹ ਜੀ ਵਾਹ। ਬੜਾ ਮਜ਼ੇਦਾਰ ਸੀਨ ਸੀ। ਤੁਸੀਂ ਉਸ ਧਰਤੀ ਤੇ ਪੈਰ ਰੱਖਦੇ ਆਪਣੀ ਗੱਲ ਤੋਂ ਫਿਰ ਗਏ। ਵਾਹ ਜੀ ਵਾਹ। ਅੱਛੀ ਤਰ੍ਹਾਂ, ਕਿਉਂਕਿ ਸਾਡੇ ਰਿਲੇਟਿਵ ਜਿਹੜੇ ਸਨ ਉਹ ਤੇ ਬਹੁਤ ਜ਼ਿਆਦਾ ਪਰੇਸ਼ਾਨ ਸਨ, ਮੈਂ ਖੁਦ ਵੀ ਪਰੇਸ਼ਾਨ ਸਾਂ। ਲੇਕਿਨ ਜਿਹੜੇ ਦੂਸਰੇ ਸਨ ਨਾ ਹਿੰਦੂ, ਉਹਨਾਂ ਨੂੰ ਮੈਂ ਉੱਚੀ ਉੱਚੀ ਕੂਕਾਂ ਮਾਰ ਕੇ ਰੋਂਦਿਆਂ ਵੇਖਿਆ। ਔਰ ਜਦੋਂ ਲਾਸਟ ਸੀਨ ਅੱਜ ਵੀ ਮੈਨੂੰ ਯਾਦ ਆਉਂਦਾ ਤੇ ਮੈਨੂੰ ਬਹੁਤ ਦੁੱਖ ਹੁੰਦਾ, ਪਰ ਜਾਣ ਨੂੰ ਦਿਲ ਵੀ ਨਹੀਂ ਕਰਦਾ। ਇਸ ਤਰ੍ਹਾਂ ਹੀ ਸੀ ਕਿ 100-150 ਆਦਮੀ ਸਾਨੂੰ ਤੋਰਨ ਵਾਸਤੇ ਹੀ। ਅੱਛਾ। ਇਸ ਤਰ੍ਹਾਂ ਹੁੰਦੀ ਕਿ ਜਿਵੇਂ ਇੱਕ ਜ਼ਿੰਦਾ ਬੰਦੇ ਨੂੰ ਫੜ ਕੇ ਕਬਰ ਦੇ ਵਿੱਚ ਲਾਉਂਦੇ ਨੇ। अस्सलाम वालेकुम जो साहब। वालेकुम सलाम जी। की हाल चाल है जी? ठीक हो? अल्लाह दा शुक्र, ठीक ठाक। की नाम जी अपना? मेरा नाम जी मोहम्मद जमील बजाड़। मोहम्मद जमील बजाड़, एडवोकेट। ठीक है जी। वल्दियत? मेरे बजुर्गों का नाम है जी जमालदीन। अच्छा। ते साडे बजुर्ग जिहड़े ने इंडिया दे माइग्रेट ही ने। अच्छा जी, तुसीं महाजर हो इंडिया दे महाजर। ठीक है। ते साडा पिछे पिंड जिहड़ा सी ओह कांसेपुर सी। कांसेपुर? कांसेपुर। अच्छा। डिस्ट्रिक्ट? ते तहसील जगाधरी सी। अच्छा जी। जिला अंबाला सी। ते नाल ओहदे कस्बा ही कांसेपुर दे अब्दुल्लापुर। अच्छा। जिहड़ा अजकल यमुना नगर है मौजूदा, उन्हां दा नाम चेंज करके ना जिला बन गया। अच्छा जी। यमुना नगर है। जी 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 जी। जो सब अपना थोड़ी देर पहले एक बजुर्गां नाल गलबात होई, वो भी डिस्ट्रिक्ट अंबाला सी उन्हां दा। ਤੇ ਇੱਥੇ ਵਾਵਾ ਘਰ ਨੇ ਜਿਹੜੇ ਕਾਫੀ ਸਾਡੀ ਬਰਾਦਰੀ ਨੇ, ਸਾਰੇ ਅੰਬਾਲਾ ਹੀ ਸਾਰੇ ਸਾਡੇ ਰਿਲੇਟਿਵ ਨੇ, ਅੰਬਾਲ ਵੀ ਬੈਠੇ ਨੇ। ਹਾਂਜੀ ਹਾਂਜੀ, ਸਾਰੇ ਆਪਸ ਵਿੱਚ। ਠੀਕ ਹੈ ਜੀ। ਬਜ਼ੁਰਗਾਂ ਦੇ ਹਾਂਜੀ, ਬਜ਼ੁਰਗਾਂ ਦੀ ਜ਼ਬਾਨੀ ਜਿਹੜੀ, ਕਿਉਂਕਿ ਆਹਾਂ ਤੇ ਉਹਨਾਂ ਦੀ ਥੋੜੀ ਜੀ ਜਿਹੜੀ ਹੈ ਨਾ 1988 ਚ ਗਾਲਬਨ ਬਜ਼ੁਰਗ ਫੌਤ ਹੋ ਗਏ ਨੇ, 87-88 ਚ ਉਹਨਾਂ ਦੀ ਥੋੜੀ ਅਪ੍ਰੈਲ 1987 ਚ। ਅੱਛਾ। ਤੇ ਉਹਨਾਂ ਦੀ ਜਿਹੜੀ ਉਹਨਾਂ ਦੇ ਜ਼ਬਾਨੀ ਜਿਹੜੀ ਗੱਲ ਸੁਣੀ ਸੀ ਨਾ, ਉਹਨਾਂ ਥੋੜੀ ਜੀ ਆਪਣੀ ਦਾਸਤਾਨ ਦੱਸੀ ਸੀ ਕਿ ਅਸੀਂ ਕਿਸ ਤਰ੍ਹਾਂ ਉੱਥੋਂ ਆਏ। ਜੀ ਜੀ। ਕਿ ਸਾਰਾ ਖਾਨਦਾਨ ਜਿਹੜੇ ਸਨ ਨਾ ਦੂਜੇ ਬਜ਼ੁਰਗਾਂ ਦੇ ਚਾਚੇ ਤਾਏ ਉਹ ਉੱਤੇ ਯੂਪੀ ਚ ਚਲੇ ਗਏ
ਤੇ ਬਜ਼ੁਰਗ ਦੱਸਦੇ ਨੇ ਕਿ ਅਸਰਕ ਦਾ ਟਾਈਮ ਸੀ ਤੇ ਸਾਡੇ ਬਜ਼ੁਰਗ ਤੇ ਇੱਕ ਉਹਨਾਂ ਦਾ ਭਤੀਜਾ ਸੀ ਮੁਹੰਮਦ ਸ਼ਰੀਫ, ਜੀ ਜੀ ਉਹ ਦੋਵੇਂ ਬੈਠੇ ਸਨ ਉੱਥੇ ਬੈਠਕ ਨੂੰ ਨਾ ਬੰਗਲਾ ਆਉਂਦੇ ਨੇ, ਬੰਗਲੇ ਦੇ ਸਾਹਮਣੇ। ਹਾਂਜੀ। ਤੇ ਉਹ ਬਜ਼ੁਰਗਾਂ ਆਖਿਆ ਵੀ ਜਦੋਂ ਅਸਰ ਦਾ ਟਾਈਮ ਸੀ ਤੇ ਜਦੋਂ ਪਿੱਛੋਂ ਉਹਨਾਂ ਜਥੇ ਵਾਲਿਆਂ ਨੇ ਆਇਆ ਨਾ ਲਲਕਾਰਾ ਮਾਰਿਆ ਜੀ। ਤੇ ਮੈਂ ਆਪਣੇ ਭਤੀਜੇ ਨੂੰ ਇਹ ਗੱਲ ਕਹੀ ਕਿ ਉੱਠ ਜਾ ਤੇ ਡੰਗਰਾਂ ਦੇ ਨਾ ਰੱਸੇ ਰੁੱਸੇ ਵੜ ਛੱਡ, ਇਹਨਾਂ ਦਾ ਇਹ ਅੱਗ ਛੱਗ ਲਾ ਛੱਡਦੇ ਨੇ। ਉਹ ਕਹਿੰਦੇ ਨੇ ਮੇਰੇ ਸਾਹਮਣੇ ਉਹ ਨਹੀਂ ਉੱਠਿਆ ਹੈ ਕਿਉਂਕਿ ਉਹ ਮੁੰਡਾ ਸੀ, ਹੁੱਕਾ ਪੀਂਦਿਆ ਸੀ ਬੈਠਾ। ਜੀ ਜੀ। ਮੈਂ ਲਾਗੇ ਉੱਠ ਕੇ ਤੇ ਵੇਲੀ ਚ ਡੰਗਰਾਂ ਦੇ ਰੱਸੇ ਵੱਢਣ ਦਿਆਂ ਅੱਛਾ ਜੀ। ਤੇ ਮੇਰੇ ਸਾਹਮਣੇ ਇੱਕ ਬੰਦੇ ਉਹਨਾਂ ਆ ਕੇ ਨਾ ਜਥੇ ਵਾਲਿਆਂ ਨੇ ਜਿਹੜਾ ਸਾਡੇ ਬਜ਼ੁਰਗਾਂ ਦਾ ਭਤੀਜਾ ਸ਼ਰੀਫ ਉਹਦੇ ਨਾਲ ਧੌਣ ਤੇ ਮਾਰੀ ਜਿਹਦੇ ਧੌਣ ਲੈਦਾ ਹੁੰਦੀ ਮੈਂ ਵੇਖੀ। ਅੱਛਾ। ਉੱਥੋਂ ਬਜ਼ੁਰਗਾਂ ਆਖਿਆ ਵੀ ਮੈਂ ਨਾਲ ਹੀ ਕਮਾਦ ਸੀ, ਛਾਲ ਮਾਰ ਕੇ ਆਪਣਾ ਕਮਾਦ ਚਲਾ ਗਿਆ। ਹਾਂ। ਉਹਨੇ ਰਾਤ ਨੂੰ ਕੋਈ 10 ਵਜੇ ਨਾ ਉਹਨਾਂ ਆਖਿਆ ਕਮਾਦ ਚੋਂ ਨਾ ਮੈਂ ਆਪਣਾ ਜਿਹੜਾ ਸੀ ਨਾ ਸਾਡਾ ਨੌਕਰ ਸੀ ਜਮੀਲ ਜੀ, ਉਹਦਾ ਨਾਂ ਸਾਈ ਕ੍ਰਿਸਚਨ ਸੀ ਜੀ। ਉਹਨੇ ਆਖਿਆ ਮੈਂ ਉਹਦੇ ਨਾਲ ਕੋਠੇ ਦੇ ਪਿੱਛੇ ਪਾਸੇ ਆ ਕੇ ਲੱਗਾ ਤੇ ਉਹ ਦੋਵੇਂ ਜੀ ਆਪਸ ਚ ਗੱਲਾਂ ਕਰਨ ਦੇ ਸਨ। ਤੇ ਅੱਜ ਵੀ ਲੰਬੜਾ ਨਾਲ ਨਾ ਬੜੀ ਜ਼ਿਆਦਤੀ ਹੋਈ ਏ, ਉਹਨਾਂ ਦਾ ਜੀ ਉਹ ਕਤਲ ਕਰ ਛੜਿਆ। ਤੇ ਉਹਨੇ ਆਖਿਆ ਵੀ ਮੇਰਾ ਹੌਸਲਾ ਨਹੀਂ ਪੈਂਦਾ ਕਿ ਇਹਨੂੰ ਮੈਂ ਆਵਾਜ਼ ਮਾਰਾਂ। ਅੱਛਾ। ਤੇ ਇੱਕ ਨੇਚਰ ਏ ਕਿ ਬੰਦਾ ਮੰਜੇ ਤੇ ਵੀ ਪਿਆ ਹੋਏ ਨਾ ਤੇ ਨੌਕਰ ਕੋਲ ਨਹੀਂ ਡਰਦਾ। ਹਾਂ। ਲੇਕਿਨ ਉਹ ਵਕਤ ਹੀ ਐਸਾ, ਉਹਨਾਂ ਦਾ ਮੈਨੂੰ ਬੜਾ ਉਹਦੇ ਕੋਲ ਖੌਫ ਹੁੰਦਾ ਹੈ। ਹਾਂ। ਫਿਰ ਚਲੋ ਹੌਸਲਾ ਕਰਕੇ ਹਾਂ। ਤੇ ਉਹਨੂੰ ਆਵਾਜ਼ ਮਾਰੀ, ਉਹ ਠੀਕ ਸੀ, ਉਹ ਰੋਣ ਲੱਗ ਪਿਆ। ਉਹਨਾਂ ਕਿਹਾ ਉਹਨਾਂ ਨੂੰ ਨਾਲ ਲੈ ਕੇ ਉੱਥੇ ਗਏ ਹਾਂ ਬੰਗਲੇ 'ਚ। ਅੱਛਾ। ਤੇ ਅੱਗੇ ਉਹਨਾਂ ਸਾਡੇ ਉਹ ਭਾਈ ਨੂੰ ਕਤਲ ਕਰਕੇ ਸ਼ਹੀਦ ਕਰਕੇ ਤੇ ਉਹਦੇ ਤੇ ਮੰਨੀਆਂ ਵਗੈਰਾ ਸੁੱਟ ਕੇ ਨਾ ਤੇ ਅੱਗ ਲਾ ਗਏ ਸਨ। ਤੇ ਉਹਨਾਂ ਆਖਿਆ ਉਹ ਚਾਦਰ ਦੇ ਵਿੱਚ ਅਸਾਂ ਪਤਾ ਨਹੀਂ ਉਹਦਾ ਸਿਰ ਸੀ ਜਾਂ ਜਿਸਮ ਦੇ ਕਿਹੜੇ ਕਿਹੜੇ ਪਾਰਟ ਸਨ, ਉਹ ਚਾਦਰ 'ਚ ਪਾਏ ਨਾਲ ਸਾਈ ਨੂੰ ਲਿਆ ਤੇ ਕਬਰਾਂ 'ਚ ਦੱਬ ਕੇ ਲਾਗੇ ਟੋਆ ਕੱਢ ਕੇ ਨਾ ਤੇ ਆ ਗਏ। ਉੱਥੋਂ ਹੀ ਉਹਨਾਂ ਸਾਡੀ, ਕਿਉਂਕਿ ਦੂਸਰੇ ਜਿਹੜਾ ਖਾਨਦਾਨ ਸੀ ਉਹ ਉਧਰ ਹੀ ਸੀ। ਇਹ ਵਾਕਿਆ ਘਰ ਛੱਡਣ ਤੋਂ ਪਹਿਲੇ ਹੀ ਹੋ ਗਿਆ। ਹਾਂਜੀ, ਘਰ ਛੱਡਣ ਤੋਂ ਪਹਿਲੇ ਹੀ ਹੋ ਗਿਆ। ਜੀ ਜੀ। ਤੇ ਬਜ਼ੁਰਗਾਂ ਨੇ ਸਾਡੀ ਵਾਲਦਾ ਨੂੰ ਨਾਲ ਲਿਆ ਤੇ ਉਹ ਫਿਰ ਇੱਧਰ ਆ ਗਏ, ਦੂਸਰਾ ਖਾਨਦਾਨ ਉੱਥੇ ਹੀ ਰਿਹਾ। ਅੱਛਾ ਜੀ। ਉਸ ਤੋਂ ਬਾਅਦ ਫਿਰ ਉਹ ਇੱਥੇ ਪਿੰਡ ਦੋਲੋਵਾਲੀ ਚ ਆ ਗਏ ਬਜ਼ੁਰਗ। ਤੇ ਕਿਉਂਕਿ ਅਸੀਂ ਉਹਨਾਂ ਕੋਲ ਗੱਲਾਂ ਬਾਤਾਂ ਸੁਣਨੇ ਸਨ ਤੇ ਸਾਡੇ ਖਾਨਦਾਨ ਵਾਲੇ ਪਿਛਲੇ ਜਿਹੜੇ ਸਨ ਉਹ ਵੀ ਇੱਥੇ ਮਿਲਣ ਆਉਂਦੇ ਸਨ। ਅੱਛਾ। ਉੱਥੋਂ ਜ਼ਾਹਿਦ ਖਾਨ ਨੇ ਸਾਡਾ ਉਹਦਾ ਕਜ਼ਨ ਲੱਗਦਾ ਹੈ ਇੰਡੀਆ ਚ ਜਮਨਾ ਨਗਰ ਕਾਂਸੇਪੁਰ, ਉਹ ਆਏ ਇੱਥੇ ਮਿਲਣ। ਕਜ਼ਨ ਮਤਲਬ ਚਾਚੇ ਦਾ ਪੁੱਤ, ਤਾਏ ਦਾ, ਮਾਮੇ ਦਾ ਕੀ ਰਿਸ਼ਤਾ ਉਹਨਾਂ ਦਾ? ਉਹ ਚਾਚੇ ਸਾਡੇ ਦਾ, ਚਾਚੇ ਦਾ ਪੁੱਤ। ਅੱਛਾ ਅੱਛਾ। ਆਪਣਾ ਆਣਾ ਜਾਣਾ ਹੈ? ਆਣਾ ਜਾਣਾ ਹੈ। ਅੱਛਾ। ਉਹ ਜਦੋਂ ਆਉਣ ਜਾਣ ਲੱਗ ਪਏ ਤੇ ਫਿਰ 1900 ਤੇ ਗਾਲਬਨ 83 ਚ ਮੈਂ ਫਸਟ ਟਾਈਮ ਆਪਣੀ ਵਾਲਦਾ ਦੇ ਨਾਲ ਗਿਆ। ਉਦੋਂ ਤੇ ਮੈਂ 3-4 ਸਾਲ ਦਾ ਸੀ। ਅੱਛਾ, 1983 ਚ? 83 ਚ ਤੁਸੀਂ ਆਪਣੀ ਵਾਲਦਾ ਸਾਹਿਬਾ ਨਾਲ ਗਏ? ਛੋਟਾ ਹੀ ਸਾਂ, ਛੋਟੇ ਸੀ। ਅੱਛਾ। ਉਦੋਂ ਮੈਂ ਛੋਟਾ ਹਾਂ ਤੇ ਮੈਨੂੰ ਅੱਜ ਵੀ ਯਾਦ ਏ ਕਿ ਜਦੋਂ ਅਸੀਂ ਗਏ ਆ ਨਾ ਇਤਲਾਹ ਕਰਾਉਣ, ਥਾਣਾ ਛੱਪਰ ਸੀ। ਅੱਛਾ। ਹਾਂ। ਤੇ ਉੱਥੇ ਇੱਕ ਸਰਦਾਰ ਸੀ SHO। ਅੱਛਾ। ਤੇ ਅਸੀਂ ਦੋ ਭਾਈ ਹਾਂ, ਮੈਂ ਤੇ ਜਿਹੜਾ ਮੇਰਾ ਦੂਜਾ ਭਾਈ ਨੇ ਮਨੀਰ ਉਹ ਨਾਲ ਸੀ ਜੀ। ਤੇ ਚਾਚਾ ਜੀ ਹਨ ਸਾਡੇ ਟੋਡੇ ਤੋਂ ਫਤਿਹ ਮੁਹੰਮਦ ਉਹ ਨਾਲ ਸਨ ਇਤਲਾਹ ਜਦੋਂ ਕਰਾਉਣ ਗਏ। ਜੀ। ਉਹ ਜਿਹੜਾ ਸਰਦਾਰ ਸੀ ਨਾ SHO ਉਹ ਸਾਨੂੰ ਛੇੜਦਾ ਸੀ। ਅੱਛਾ। ਤੇ ਆਂਦਾ ਆ ਪਾਕਿਸਤਾਨ ਤੇ ਕਬਜ਼ਾ ਕਰ ਲੈਣਾ ਤੇ ਮੈਂ ਉਹਨੂੰ ਗਾਲਾਂ ਕੱਢਣਾ ਸਾਂ ਤੇ ਚਾਚਾ ਹੋਰੀ ਰੋਕਦੇ ਹਨ। ਤੇ ਉਹ ਸਰਦਾਰ ਜਿਹੜਾ ਸੀ ਨਾ ਉਹ ਉਹਨੂੰ ਚਾਚੇ ਹੋਰਾਂ ਨੂੰ ਹੁੰਦਾ ਸੀ ਨਾ ਤੇ ਉਹਨਾਂ ਫਿਰ ਸਾਨੂੰ ਨਾ ਚਾਹ ਸ਼ਾਹ ਵੀ ਬਰਫੀ ਵੀ ਮੰਗਾ ਕੇ ਸਾਡੀ ਬੜੀ ਉਹਨੇ ਸੇਵਾ ਕੀਤੀ। ਫਿਰ ਉਸ ਤੋਂ ਬਾਅਦ 1999 ਵਿੱਚ ਮੈਂ ਦੁਬਾਰਾ ਗਿਆ। ਅੱਛਾ। ਵਾਹ। 1999 ਚ ਮੈਂ ਉਦੋਂ ਲਾ ਦਾ ਸਟੂਡੈਂਟ ਸਾਂ। ਜੀ ਜੀ। ਤੇ ਉਦੋਂ ਮੈਂ ਦੁਬਾਰਾ ਗਿਆ ਜਦੋਂ ਦੀ ਮੈਨੂੰ ਹੋਸ਼ ਹੈ ਜੀ। ਤੇ 1999 ਜਦੋਂ ਮੈਂ ਗਿਆ ਨਾ ਤੇ ਉੱਥੇ ਸਾਡੇ ਘਰ ਦੇ ਉਹ ਜਿਹੜੇ ਸਾਡੇ ਰਿਲੇਟਿਵ ਨੇ ਜੀ, ਉਹਨਾਂ ਦੇ ਤਲਕ ਵਾਲੇ ਸਨ ਬੰਦੇ। ਉਹਨਾਂ ਦਾ ਮੈਨੂੰ ਨਾਂ ਦਾ ਤੇ ਨਹੀਂ ਪਤਾ, ਉਹਨਾਂ ਦੇ ਨਾਂ ਨਾਲ ਮਹਿਤਾ ਲੱਗਦਾ ਸੀ, ਅੰਕਲ ਮਹਿਤਾ ਆਂਦੇ ਸਨ। ਅੰਕਲ ਮਹਿਤਾ। ਅੱਛਾ। ਸੁਬਾਹ ਦਾ ਟਾਈਮ ਸੀ, ਸੁਬਾਹ ਹੀ ਉਹਨਾਂ ਆ ਕੇ ਨਾ ਮੈਨੂੰ ਤੇ ਜਦੋਂ ਜਗਾਇਆ ਤੇ ਉਹ ਮਿਲੇ ਤੇ ਬਿਲਕੁਲ ਉਹਨਾਂ ਦੀ ਸਿਹਤ ਠੀਕ ਠਾਕ ਤੇ ਉਹ ਮੈਨੂੰ ਪੁੱਛਦੇ ਨੇ ਵੀ ਤੁਸੀਂ ਕਿੱਥੋਂ ਆਏ ਹੋ। ਮੈਂ ਕਿਹਾ ਮੈਂ ਸਿਆਲਕੋਟ ਹਾਂ। ਤੇ ਮੈਨੂੰ ਅੱਜ ਵੀ ਯਾਦ ਹੈ ਉਹਨਾਂ ਦੇ ਚਿਹਰੇ ਦਾ ਨਾ, ਜਦੋਂ ਮੈਂ ਕਿਹਾ ਨਾ ਸਿਆਲਕੋਟ ਤੇ ਉਹ ਫਿਰ ਚਿਹਰੇ ਤੇ ਨਾ ਮਿਊਸੀ ਜਿਹੀ ਆਉਗੀ। ਅੱਛਾ। ਉਹ ਬੜੀ ਉਹਨੇ ਮਿਊਸੀ ਨਾਲ ਮੈਨੂੰ ਪੁੱਛਿਆ, ਆਂਦਾ ਤੁਸੀਂ ਸਾਡੇ ਇਲਾਕੇ ਨੂੰ ਨਹੀਂ ਜਾਣਦੇ ਹੋਣੇ।
ਮੈਂ ਕਿਹਾ ਤੁਹਾਡਾ ਇਲਾਕਾ ਕਿਹੜਾ ਸੀ? ਉਹਨੇ ਆਖਿਆ ਗੁਜਰਾਤ। ਮੈਂ ਕਿਹਾ ਗੁਜਰਾਤ ਵਿੱਚ ਕਿਹੜਾ ਪਿੰਡ ਸੀ ਤੁਹਾਡਾ? ਅੱਛਾ। ਉਹਨੇ ਆਖਿਆ ਜੀ ਗੁਜਰਾਤ ਵਿੱਚ ਜਿਹੜਾ ਨਾ ਸਾਡਾ ਡਿੰਗਾ। ਮੈਂ ਕਿਹਾ ਡਿੰਗੇ ਤੋਂ ਅੱਗੇ ਕਿਹੜਾ ਪਿੰਡ? ਉਹਨੇ ਆਖਿਆ ਜੀ ਮੇਰਾ ਪਿੰਡ ਸੀ ਸਿੱਕਰਵਾਲੀ। ਅੱਛਾ। ਉਹ ਫਿਰ ਨਾ ਮੈਂ ਉਹਨੂੰ ਇਹ ਗੱਲ ਦੱਸੀ। ਮੈਂ ਕਿਹਾ ਸਿੱਕਰਵਾਲੀ ਨਾ ਮੇਰੇ ਭਾਈ ਦੀ ਸ਼ਾਦੀ ਹੋਈ ਹੈ। ਅੱਛਾ। ਉਹਨੇ ਉੱਠ ਕੇ ਨਾ ਮੇਰੇ ਨਾਲ ਜੱਫੀ ਪਾ ਲਈ। ਅੱਛਾ। ਔਰ ਉਹ ਇਤਨਾ ਕਿ ਜ਼ਿਆਦਾ ਪਿਆਰ ਕਰਦਾ ਸੀ ਨਾ। ਉਹ ਫਿਰ ਨਾ ਮੈਨੂੰ ਕਹਿੰਦਾ ਸੀ ਕਿ ਤੂੰ ਨਾ ਲਾਜ਼ਮੀ ਸ਼ਾਮ ਨੂੰ ਨਾ ਘਰ ਆਣਾ। ਹਾਂ, ਮੈਨੂੰ ਮਿਲਣਾ। ਠੀਕ ਹੈ। ਉਹਦੇ ਦੋ ਹੀ ਆਂਦਾ ਸੀ। ਮੇਰੇ ਬੇਟੇ ਨੇ ਇੱਕ ਚੰਡੀਗੜ੍ਹ ਰਹਿੰਦਾ ਤੇ ਇੱਕ ਰਹਿੰਦਾ ਉੱਥੇ ਕਿਤੇ ਦਿੱਲੀ ਵਗੈਰਾ ਤੇ, ਲੇਕਿਨ ਇਹ ਮੀਆਂ ਬੀਵੀ ਦੋਏ ਉੱਥੇ ਰਹਿੰਦੇ ਸਨ। ਸਹੀ ਹੈ। ਜਦੋਂ ਅਸੀਂ ਉਹਦੇ ਘਰ ਜਾਂਦੇ ਹਾਂ ਬਹੁਤ ਜ਼ਿਆਦਾ ਸਾਡੇ ਨਾਲ ਪਿਆਰ ਕਰਦਾ ਸੀ। ਜੀ ਜੀ। ਤੇ ਉਹ ਕਾਗਜ਼ ਲੈ ਕੇ ਬਹਿ ਜਾਂਦਾ ਸੀ। ਅੱਛਾ। ਤੇ ਸਿੱਕਰਵਾਲੀ ਦੇ ਪਿਆਰ ਨਕਸ਼ੇ ਬੰਦਾ ਸੀ। ਓਏ ਇਹ ਇੱਥੇ ਖੂਹ ਹੀ, ਕਿਉਂਕਿ ਉਹ ਮੈਂ ਇਲਾਕਾ ਵੇਖਿਆ ਸੀ। ਹਾਂਜੀ ਹਾਂਜੀ। ਤੇ ਉਹਨੂੰ ਹੋਰ ਕਿਸੇ ਗੱਲ ਨਾਲ ਗਰਜ ਨਹੀਂ ਸੀ। ਉਹ ਲਕੀਰਾਂ ਮਾਰਦਾ ਰਹਿੰਦਾ ਸੀ, ਇੱਥੇ ਪਿੰਡ ਸੀ, ਇੱਥੇ ਇਹ ਸੀ, ਇੱਥੇ ਉਹ। ਆਪਣੇ ਪਿੰਡ ਦਾ ਨਕਸ਼ਾ ਲਿਖਦਾ ਰਹਿੰਦਾ ਸੀ। ਵਾਹ। ਕਿਉਂਕਿ ਮੈਂ ਉਹ ਪਿੰਡ ਵੇਖਿਆ ਸੀ, ਮੈਂ ਹੈਰਾਨ ਜਾਨ ਸੀ, ਮੈਂ ਉਹਨੂੰ ਦੱਸਦਾ ਰਹਿੰਦਾ। ਜੀ ਜੀ। ਫਿਰ ਨਾ ਉਹਨੇ ਆਖਣਾ ਮੈਨੂੰ, ਉਹਨੇ ਕਿਹਾ ਯਾਰ ਮੈਂ ਬੜੀ ਦੇਰ ਦਾ ਨਾ ਕੋਈ ਪਾਕਿਸਤਾਨ ਦਾ ਬੰਦਾ ਲੱਭਣਾ, ਸਾਨੂੰ ਲੱਭਿਆ ਨਹੀਂ ਤੇ ਹੁਣ ਮੈਂ ਨਾ ਲਾਜ਼ਮੀ ਪਾਕਿਸਤਾਨ ਜਾਵਾਂਗਾ ਵੇਖਣ। ਅੱਛਾ। ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਤੁਹਾਡਾ ਉਧਰ ਕੋਈ ਰਿਲੇਟਿਵ? ਉਹਨੇ ਕਿਹਾ ਕੋਈ ਰਿਲੇਟਿਵ ਨਹੀਂ, ਮੈਂ ਤੇ ਮੇਰੀ ਵਾਲਦਾ ਇੱਧਰ ਆ ਗਿਆ, ਸਾਡਾ ਕੋਈ ਉਧਰ ਰਿਲੇਟਿਵ ਨਹੀਂ। ਲੇਕਿਨ ਮੈਂ ਉਸ ਬੰਦੇ 'ਚ ਜਿਤਨੀ ਕਿ ਧਰਤੀ ਦੀ ਕਸ਼ਿਸ਼ ਤੇ ਪਿਆਰ ਵੇਖਿਆ ਮੈਂ ਅੱਜ ਤੱਕ ਨਹੀਂ ਵੇਖਿਆ। ਓਹੋ। ਮੈਂ ਇੱਕ ਦਿਨ ਨਾ ਉਦੋਂ ਮੈਨੂੰ ਗਏ ਨੂੰ ਨਾ ਕੋਈ 10-15 ਦਿਨ ਹੋਏ ਸਨ। ਅੱਛਾ ਜੀ। ਤੇ ਮੈਂ ਉੱਥੇ ਆਪਣੇ ਜਿਹੜੇ ਉਹ ਰਿਲੇਟਿਵ ਨੇ ਜ਼ਾਹਿਦ ਖਾਨ ਵਗੈਰਾ, ਮੁਸਤਕੀਨ ਖਾਨ, ਹਾਂਜੀ, ਉਹਨਾਂ ਨੂੰ ਮੈਂ ਕਿਹਾ ਅੰਕਲ ਮਹਿਤੇ ਨੂੰ ਜਿਹੜਾ ਨਾ ਨਾਲ ਨਹੀਂ ਲੈ ਕੇ ਆਉਣਾ ਪਾਕਿਸਤਾਨ। ਅੱਛਾ। ਉਹ ਕਹਿੰਦੇ ਨੇ ਉਹ ਕਿਉਂ? ਮੈਂ ਕਿਹਾ ਇਹਨੇ ਵਾਪਸ ਨਹੀਂ ਆਉਣਾ। ਮੈਂ ਧਰਤੀ 'ਚ ਇੰਨਾ ਕਿਸੇ ਨਾਲ ਨਾ ਵੇਖਿਆ ਹੀ ਨਹੀਂ, ਇੰਨਾ ਸ਼ੌਕ ਹੀ ਨਹੀਂ ਵੇਖਿਆ। ਅੱਛਾ ਅੱਛਾ। ਮਤਲਬ ਇਹ ਤੁਸੀਂ ਗੱਲ ਆਪਣੇ ਦੱਸੀ? ਉਹਨਾਂ ਨੂੰ ਦੱਸਿਆ, ਅਸੀਂ ਆਪਸ ਕਰ ਰਹੇ ਹਾਂ ਗੱਲ, ਡਿਸਕਸ ਕਰਨੇ ਆ। ਚਲੋ ਜਿੱਦਣ ਅਸੀਂ ਘਰ ਦਿਹਾੜੀ ਡੰਗ ਬਾਅਦ ਨਾ ਸਾਨੂੰ ਪਤਾ ਲੱਗਾ ਕਿ ਅੰਕਲ ਮਹਿਤੇ ਨੂੰ ਜਿਹੜਾ ਨਾ ਫਾਲਜ ਹੋ ਗਿਆ, ਕਿਤੇ ਕੋਠੇ ਦੇ ਉੱਤੇ ਚੜ ਕੇ ਨਾ ਛੱਤ ਤੇ। ਅੱਛਾ। ਆਪਣੀ ਬੀਵੀ ਨੂੰ ਇਹ ਗੱਲ ਆਂਦਾ ਸੀ ਕਿ ਇੱਧਰ ਨੂੰ ਜਿਹੜਾ ਨਾ ਪਾਕਿਸਤਾਨ ਜਾਵਾਂਗੇ। ਉੱਥੇ ਉਹ ਹੋ ਗਿਆ, ਲੇਕਿਨ ਉਹ ਚਲੋ ਬਚ ਗਿਆ, ਲੇਕਿਨ ਉਹਦਾ ਸਾਰਾ ਜਿਸਮ ਜਿਹੜਾ ਨਾ ਪੈਰਾਲਾਈਜ਼ ਹੋ ਗਿਆ। ਜੀ ਜੀ। ਜਿਸ ਦਿਨ ਮੈਂ ਲਾਸਟ ਦਿਨ ਗਿਆ ਨਾ ਉਹਨੂੰ ਮਿਲਣ, ਕੋਈ 2 ਮਹੀਨਿਆਂ ਬਾਅਦ, ਤੇ ਮੈਂ ਵੇਖ ਕੇ ਹੈਰਾਨ ਰਹਿ ਗਿਆ ਕਿ ਇਹ ਬੰਦਾ ਏਡਾ ਸਿਹਤਮੰਦ ਸੀ। ਇਹਨੂੰ ਇਹ ਤੇ ਅੱਜ ਵਿਚਾਰਾ ਉਂਝ ਮੰਜੀ ਤੇ ਪਿਆ ਹੀ ਨਹੀਂ ਨਜ਼ਰ ਆਉਂਦਾ ਹੈ। ਫਿਰ ਉਹਨੇ ਵਿਚਾਰੇ ਨੇ ਨਾ ਮੈਨੂੰ ਉਹ ਜਿਹੜੇ ਕਾਗਜ਼ਾਂ ਦੇ ਉੱਤੇ ਉਹਨੇ ਖੁਦ ਨਕਸ਼ੇ ਬਣਾਏ ਸਨ, ਕਾਫੀ ਕਾਗਜ਼, ਕਾਫੀ ਇਤਨੇ ਬੜੇ ਕਾਗਜ਼ ਸਨ, ਉਹਨੇ ਮੈਨੂੰ ਦਿੱਤੇ। ਤੇ ਮੈਨੂੰ ਉਹਨੇ ਆਖਿਆ ਬੇਟਾ ਹੁਣ ਮੈਂ ਤੇ ਨਹੀਂ ਉਹ ਵੇਖ ਸਕਦਾ ਜਾ ਕੇ ਜਗ੍ਹਾ ਪਿੰਡ ਸਿੱਕਰਵਾਲੀ, ਤੇ ਤੂੰ ਨਾ ਮੇਰੀ ਜਗ੍ਹਾ ਨਾ ਜਾਈ, ਜਾ ਕੇ ਨਾ ਸਿੱਕਰਵਾਲੀ ਵੇਖੀ। ਚਲੋ ਮੈਂ ਕਿਹਾ ਮੈਂ ਦੇਖਾਂ। ਜਦੋਂ ਉੱਥੇ ਟੁਰਨ ਲੱਗੇ ਨਾ ਤੇ ਉਹ ਨਾਲ ਦੇ ਜਿਹੜੇ ਮੇਰੇ ਨਾਲ ਹਨ ਨਾ 2-3 ਦੋਸਤ, ਉਹਨਾਂ ਨੂੰ ਆਂਦਾ ਕਿ ਮੈਨੂੰ ਨਾ ਫੜੋ ਬਾਹਾਂ ਤੋਂ। ਅੱਛਾ। ਤੇ ਮੈਂ ਨਾ ਇਹਨੂੰ ਆਪਣੇ ਦਿਮਾਗ ਨੂੰ ਨਾ, ਮੈਨੂੰ ਉਦੋਂ ਬੜੀ ਹੈਰਾਨਗੀ ਹੋਈ ਕਿ ਉਹਨੇ ਇਹੋ ਹੀ ਸਮਝਿਆ ਕਿ ਮੇਰੀ ਸ਼ਾਦੀ ਉੱਥੇ ਹੋਈ। ਅੱਛਾ। ਮੈਂ ਆਪਣੇ ਦਿਮਾਗ ਨੂੰ ਨਾ ਗੱਡੀ ਦੇ ਵਿੱਚ ਬਿਠਾ ਕੇ ਆਣਾ, ਅਲਵਿਦਾ ਕਰਨਾ। ਮੈਨੂੰ ਅੱਜ ਵੀ ਉਹ ਸੀਨ ਯਾਦ ਹੈ ਕਿ ਉਹਨੂੰ ਦੋਹਾਂ ਕੰਧਿਆਂ ਤੋਂ ਦੋਹਾਂ ਨੇ ਫੜਿਆ ਸੀ ਤੇ ਉਹਦੀ ਲੱਤਾਂ ਨਾਲ ਘਸੀਟ ਰਹੀਆਂ ਸਨ, ਨਾਲ ਉਹਦੀ ਬੀਵੀ ਸੀ ਤੇ ਅੱਗੇ ਗੱਡੀ। ਤੇ ਫਿਰ ਗੱਡੀ ਦੇ ਵਿੱਚ ਆਂਦਾ ਸੀ ਕਿ ਮੈਨੂੰ ਨਾ ਹੱਥ ਨਾਲ ਮੇਰੇ ਨਾਲ ਦਰਵਾਜ਼ਾ ਖੋਲ੍ਹੋ। ਤੇ ਬੜਾ ਦੁਖੀ ਸੀ ਉਹ। ਮੈਂ ਹਿਸਾਬ ਲਾਇਆ ਕਿ ਉਹ ਬੰਦਾ ਮੇਰੀ ਵਜ੍ਹਾ ਤੋਂ ਜਿਹੜਾ ਨਾ ਇਸ ਹਾਲਤ ਦੇ ਵਿੱਚ ਟੁਰ ਗਿਆ। ਤੇ ਬੜਾ ਅੱਛਾ ਵਿਜ਼ਿਟ ਰਿਹਾ ਉਹ, ਕਿਉਂਕਿ ਉੱਥੇ ਚਲੋ ਸਾਡੇ ਅਜੀਜ਼ ਸਾਹਿਬ ਇਹ ਗੱਲ ਤੁਸੀਂ ਜਿਹੜੀ ਕੀਤੀ ਹੈ ਕਿ ਮੇਰੀ ਵਜ੍ਹਾ ਤੋਂ ਬੰਦਾ ਐਸਾ ਹਾਲਤ ਟੁਰ ਗਿਆ। ਉਹ ਮੁਲਾਕਾਤ ਮੇਰੇ ਨਾਲ ਕਰਕੇ ਉਹਨੂੰ ਆਪਣੇ ਪਿੰਡ ਦਾ, ਕਿਉਂਕਿ 60 ਸਾਲਾਂ ਚ ਉਹਨੂੰ ਕੋਈ ਪਿੰਡ ਦਾ ਬੰਦਾ ਮਿਲਿਆ ਕੋਈ ਨਹੀਂ। ਤੇ ਮੈਂ ਇੱਕ ਮਿਲਿਆ ਹਾਂ ਜਿਹੜਾ ਮੈਂ ਸਿੱਕਰਵਾਲੀ ਵੇਖੀ ਸੀ। ਮੈਂ ਉਹ ਦੱਸਣਾ ਉਹਨੂੰ ਇਹ ਰਾਹ ਨੇ, ਇਹ ਗੱਲ, ਇਹ ਬਾਤ, ਉਹਦੀ ਗੱਲ ਤੇ ਤਸਦੀਕ ਕਰਨਾ। ਜੀ ਜੀ ਜੀ। ਤੇ ਫਿਰ ਉਹ ਤੁਸੀਂ ਆ ਗਏ ਉੱਥੇ ਮੁਖਤਲਿਫ ਜਗ੍ਹਾ ਤੇ, ਫਿਰ ਅਸੀਂ ਸੈਰ ਸੂਰ ਵੀ ਕਰਦੇ ਰਹੇ। ਨਹੀਂ ਚਲੋ ਉਹ ਬਾਪ ਐਵੇਂ ਇਸ ਗੱਲ ਵਾਲੀ ਕਹਿੰਦੇ ਆ। ਬਾਅਦ ਵਿੱਚ ਤੁਸੀਂ ਖੈਰ ਖਬਰ ਲਈ ਆਪਣੇ ਰਿਲੇਟਿਵਸ ਕੋਲੋਂ ਮਹਿਤਾ ਸਾਹਿਬ ਦਾ ਕੀ ਬਣਿਆ, ਮਤਲਬ ਕਿਹਦੇ ਬਾਰੇ ਕੋਈ ਤੁਹਾਨੂੰ ਕੁਛ ਖਬਰ ਆਈ? ਹੋਇਆ ਫੋਨ ਤੇ ਰਾਬਤਾ, ਥੋੜੀ ਦੇਰ ਬਾਅਦ ਉਹ ਫਿਰ ਫੌਤ ਹੋ ਗਿਆ ਸੀ, ਕਿਉਂਕਿ ਉਹ ਹਾਲਤ ਹੀ ਉਸ ਚ ਚਲਾ ਗਿਆ ਸੀ, ਉਹਦੇ ਨਹੀਂ ਕੋਈ। ਜੀ ਜੀ ਜੀ। ਠੀਕ। ਬਾਕੀ ਤੁਸੀਂ 2 ਦਫਾ ਗਏ? 2 ਦਫਾ, ਸੰਨ 83 ਚ ਤੇ 1999। ਠੀਕ ਹੋ ਗਿਆ।
ਸਤੰਬਰ ਹੀ ਅੱਜ ਕੱਲ੍ਹ ਹੀ ਜਦੋਂ ਪਿਆ ਸੀ। ਅੱਛਾ ਸਹੀ ਹੈ। ਤੇ ਆਪਣਾ ਬਜ਼ੁਰਗਾਂ ਦੀ ਧਰਤੀ ਤੁਸੀਂ ਵੇਖੀ, ਬੜੀ ਖੁਸ਼ਕਿਸਮਤੀ ਹੈ ਤੁਹਾਡੀ ਸਾਰਿਆਂ ਦੀ ਜੀ। ਬੜੀ ਮੈਂ ਨਾ ਬਜ਼ੁਰਗਾਂ ਦੀ ਧਰਤੀ ਦੀ ਤੁਹਾਨੂੰ ਥੋੜੀ ਜਿਹੀ ਗੱਲ ਦੱਸਣਾ ਹਾਂਜੀ ਕਿ ਪਾਕਿਸਤਾਨ ਇੰਡੀਆ ਦੀ ਜਿਹੜੇ ਲੋਕ ਸਫ਼ਰ ਕਰਦੇ ਨੇ ਨਾ, ਇਹਨਾਂ ਵਾਸਤੇ ਕੋਈ ਸਹੂਲਤ ਨਹੀਂ। ਅੱਛਾ। ਅੰਬੈਸੀ ਵਾਲੇ ਬਹੁਤ ਜ਼ਿਆਦਾ ਜਲੀਲ ਕਰਦੇ ਨੇ, ਅੱਗੇ ਬਾਰਡਰ ਤੇ ਬਹੁਤ ਜ਼ਿਆਦਾ ਜਲੀਲ ਕਰਦੇ ਨੇ। ਫਿਰ ਉਹ ਇਸ ਤਰ੍ਹਾਂ ਹੀ ਹੈ ਕਿ ਜਿਵੇਂ ਭੇਡਾਂ ਬੱਕਰੀਆਂ ਨਹੀਂ ਲੋਕੀ ਬਾੜ ਛੱਡਦੇ ਹੈ ਗੱਡੀ, ਛੋਟੀ ਸਮਝੌਤਾ ਟ੍ਰੇਨ ਦੇ ਵਿੱਚ ਬਹੁਤ ਜ਼ਿਆਦਾ ਲੋਕਾਂ ਨੂੰ ਰਸ਼ ਦੇ ਵਿੱਚ ਵੜਨਾ ਪੈਂਦਾ। ਅੱਛਾ। ਮੈਂ ਨਾ ਮੇਰੇ ਨਾਲ ਹਨ ਚਾਚਾ ਜੀ ਫਤਿਹ ਮੁਹੰਮਦ ਢੋਡੇ ਤੋਂ ਫੌਤ ਹੋ ਗਏ ਨੇ। ਮੈਂ ਜਦੋਂ ਗੱਡੀ 'ਚ ਬੈਠਾ ਨਾ ਤੇ ਮੈਂ ਉਹਨਾਂ ਨੂੰ ਇਹ ਗੱਲ ਆਖੀ, ਮੈਂ ਕਿਹਾ ਚਾਚਾ ਜੀ 99 ਦੀ ਗੱਲ ਹੈ, ਮੈਂ ਕਿਹਾ ਚਾਚਾ ਐਤਕੀ ਦੇ ਔਖੇ ਸੌਖੇ ਹੋ ਗਏ, ਲਵਾ ਲਿਆ ਵੀਜ਼ਾ ਤੇ ਅੱਗੋਂ ਨਹੀਂ ਆਉਣਾ ਨਹੀਂ ਹੈ ਇੱਥੇ, ਇਹਦੇ ਜਲਾਲਤ ਬੜੀ ਹੈ। ਅੱਛਾ। ਲੇਕਿਨ ਜਦੋਂ ਅਸੀਂ ਜਾ ਕੇ ਸਵੇਰ ਦਾ ਟਾਈਮ ਸੀ, ਜਮਨਾ ਨਗਰ ਉਤਰੇ ਆ ਨਾ ਤੇ ਸਟੇਸ਼ਨ ਤੋਂ, ਜਦੋਂ ਅਸੀਂ ਸਟੇਸ਼ਨ ਤੋਂ ਗੱਡੀ ਤੋਂ ਉਤਰੇ ਆ ਤੇ ਮੈਂ ਸਮਾਨ ਫੜ ਕੇ ਤੇ ਚਾਚੇ ਹੋਰਾਂ ਨੇ ਜਿਹੜੀ ਪਹਿਲੀ ਗੱਲ ਕਹੀ ਸੀ ਨਾ, ਤੇ ਮੈਨੂੰ ਅੱਜ ਵੀ ਯਾਦ ਹੈ। ਮੈਂ ਕਿਹਾ ਸੀ, ਮੈਂ ਚਾਚਾ ਜੀ ਜਿਹੜੀ ਗੱਲ ਤੁਹਾਡੇ ਨਾਲ ਉੱਥੇ ਕੀਤੀ ਨਾ, ਅੱਗੋਂ ਨਹੀਂ ਇੰਡੀਆ ਆਉਣਾ, ਜੇ ਜ਼ਿੰਦਗੀ ਰਹੀ ਤੇ ਹਮੇਸ਼ਾ ਆਵਾਂਗੇ, ਕਿਉਂਕਿ ਉਹ ਸਾਡੇ ਬਜ਼ੁਰਗਾਂ ਦੀ ਜਿਹੜੀ ਉਹ ਜੰਮਣ ਭੌਂ ਸੀ। ਵਾਹ ਜੀ ਵਾਹ। ਤੇ ਬੜਾ ਮਜ਼ੇਦਾਰ ਸੀਨ ਸੀ। ਤੁਸੀਂ ਉਸ ਧਰਤੀ ਤੇ ਪੈਰ ਰੱਖਿਆ, ਤੁਸੀਂ ਆਪਣੀ ਗੱਲ ਤੋਂ ਫਿਰ ਗਏ। ਵਾਹ ਜੀ ਵਾਹ, ਇਹ ਤੁਹਾਡੇ ਬਜ਼ੁਰਗਾਂ ਦੀ ਮੁਹੱਬਤ ਸੀ। ਦੇਖੋ ਨਾ, ਉੱਥੇ ਸਾਡੇ ਬਜ਼ੁਰਗਾਂ ਦੀਆਂ ਕਬਰਾਂ ਨੇ, ਸਾਡੇ ਉੱਥੇ ਅਜ਼ੀਜ਼ ਵੀ ਨੇ, ਸਾਡੀ ਤਾਂ ਬਹੁਤ ਜ਼ਿਆਦਾ ਉੱਥੇ ਅਜ਼ੀਜ਼ਦਾਰੀ। ਠੀਕ। ਦੂਸਰਾ ਇੱਕ ਜਿਹੜੇ ਸਨ ਸਾਡੇ ਅਜ਼ੀਜ਼ ਸਨ, ਉਹ ਤੇ ਸਾਡੇ ਨਾਲ ਵੈਸੇ ਹੀ ਵੇਖੋ ਨਾ, ਸਾਡੇ ਅਜ਼ੀਜ਼ ਸਨ, ਸਾਡੇ ਨਾਲ ਪਿਆਰ ਕਰਦੇ। ਮੇਰੇ ਨਾਲ ਉੱਥੇ ਦੋਸਤ ਹਨ ਹਿੰਦੂ, ਕੋਈ ਸਿੱਖ, ਬਲਦੇਵ ਸਿੰਘ, ਸੁਖਦੇਵ ਸਿੰਘ। ਅੱਛਾ। ਬਹੁਤ ਜ਼ਿਆਦਾ ਪਿਆਰ ਕਰਦੇ ਸਨ। ਅੱਛਾ। ਬਹੁਤ ਜ਼ਿਆਦਾ ਅੱਗੇ ਪਿੱਛੇ ਉੱਥੇ ਉਹਨਾਂ ਦੀ ਮੇਰੇ ਅਜ਼ੀਜ਼ਾਂ ਦੀ ਵਜ੍ਹਾ ਤੋਂ ਜਿਹੜੇ ਸਾਡੀ ਵਾਕਫੀਅਤ ਬਣੀ ਨਾ, ਉਹ ਬਹੁਤ ਜ਼ਿਆਦਾ ਪਿਆਰ ਕਰਦੇ। ਘੁੰਮਣ ਫਿਰਨ ਵਾਸਤੇ ਤੁਸੀਂ ਜਾਣਾ ਤੇ ਉਹਨਾਂ ਦੇ ਨਾਲ ਹੀ ਜਾਈਦਾ ਸੀ। ਅੱਛਾ। ਕੀ ਨਾਂ ਉਹਨਾਂ ਨੂੰ ਦੱਸਿਆ ਤੁਸੀਂ ਦੁਬਾਰਾ ਜਰਾ ਨਾਂ ਲਿਓ। ਇੱਕ ਦਾ ਨਾਂ ਸੀ ਸੁਖਦੇਵ, ਅੱਛਾ, ਤੇ ਦੂਸਰੇ ਦਾ ਨਾਂ ਸੀ ਬਲਦੇਵ। ਅੱਛਾ। ਤੇ ਹੋਰ ਵੀ ਕਾਫੀ ਹਨ। ਤੇ ਅਸੀਂ ਬੜਾ ਜਿਹੜਾ ਹੈ ਨਾ ਉਹਨੂੰ ਇੰਜੋਏ ਕੀਤਾ। ਜੀ। ਤੇ ਅੱਜ 20 ਸਾਲ ਹੋ ਗਏ ਜੀ ਤੁਹਾਨੂੰ? 20 ਸਾਲ ਹੋ ਗਏ ਗਏ। ਅੱਛਾ। ਗਲੀਅਰ ਸ਼ਰੀਫ ਜਿਸ ਦਿਨ ਅਸੀਂ ਗਏ ਆ ਨਾ, ਅੱਛਾ, ਕਿਉਂਕਿ ਉਹਦੇ ਜਿਹੜੇ ਸਾਡੇ ਅਜ਼ੀਜ਼ ਨੇ ਨਾ, ਜ਼ਾਹਿਦ ਖਾਨ, ਉਹ ਪੋਲੀਟੀਕਲ ਆਦਮੀ ਨੇ, ਤੇ ਜਿਨ੍ਹਾਂ ਦਾ ਅੱਗੇ ਭਾਹੂਰੀ ਨਾਂ ਲੈ ਰਹੇ ਹਨ ਨਾ, ਖਦਰੀ ਵਾਲੇ, ਚੌਧਰੀ ਅਬੁਲ ਹਸਨ, ਉਹਨਾਂ ਦਾ ਪੋਤਰਾ ਹੈ ਚੌਧਰੀ ਅਕਰਮ ਜੀ। ਚੌਧਰੀ ਅਕਰਮ ਜਿਹੜਾ ਸੀ ਉਦੋਂ ਉੱਥੇ MLA ਸੀ, ਤੇ ਮਾਹੀ ਪਰਵਰੀ ਦਾ ਜਿਹੜਾ ਸੀ ਨਾ, ਉਹ ਮਿਨਿਸਟਰ ਸੀ। ਠੀਕ। ਤੇ ਉਹ ਕਿਉਂਕਿ ਸਵੇਰ ਸਾਡੇ ਘਰ ਉੱਥੇ ਕਾਂਸੇਪੁਰ ਆ ਜਾਂਦਾ ਸੀ, ਤੇ ਉਹਦੇ ਨਾਲ ਗੁੱਜਰ ਬਰਾਦਰੀ ਦਾ। ਅੱਛਾ ਜੀ। ਪਸਵਾਲ ਉਹਦੇ ਨਾਲ ਅਸੀਂ ਸੈਕਟਰੀਏਟ ਵਿੱਚ ਵੀ ਬੜਾ ਘੁੰਮੇ ਫਿਰੇ। ਤੇ ਉਹ ਮੈਨੂੰ ਪੁੱਛਣ ਲੱਗੇ ਸਾਡੇ ਜੀ ਵੀ ਕਿੱਥੇ, ਮੈਂ ਕਿਹਾ ਯਾਰ ਕਲੀਅਰ ਸ਼ਰੀਫ ਜਾਣਾ ਹੈ। ਤੇ ਮੈਨੂੰ ਅੱਜ ਵੀ ਯਾਦ ਹੈ ਜਦੋਂ ਕਲੀਅਰ ਸ਼ਰੀਫ ਹੀ ਗਏ ਹਾਂ, ਜਿਹੜਾ ਸੀ IG ਹਰਿਆਣਾ ਸੀ ਮਲਕ ਸਰਵਿੰਦਰ। ਅੱਛਾ। ਉਹ ਸਵੇਰ ਯਮਨਾ ਨਗਰ ਰੈਸਟ ਹਾਊਸ ਦੇ ਵਿੱਚ ਆ ਗਿਆ ਸੀ, ਕਿਉਂਕਿ ਸਾਡੇ ਅਜ਼ੀਜ਼ ਕਹਿਣ ਲੱਗੇ ਕਿ ਜਿਹੜਾ ਨਾ ਮਲਕ ਸਰਵਿੰਦਰ, ਉਹ ਕਹਿੰਦਾ ਕਿ ਮੈਂ ਕਲੀਅਰ ਸ਼ਰੀਫ ਜਿਹੜਾ ਨਾ ਚਾਦਰ ਸੁੱਖੀ ਏ। ਅੱਛਾ। ਤੇ ਉਹਦੇ ਨਾਲ ਫਿਰ ਪ੍ਰੋਗਰਾਮ ਨਾਲ ਇਕੱਠੇ ਚੱਲਦੇ ਆ। ਅੱਛਾ। ਤੇ ਅਸੀਂ ਫਿਰ ਉਹਦੇ ਨਾਲ ਗਏ, ਮੈਂ ਉਹਦੇ ਨਾਲ ਮਲਕ ਸਰਵਿੰਦਰ ਦੇ ਨਾਲ ਗੱਡੀ ਦੇ ਵਿੱਚ ਬਹਿ ਕੇ ਨਾ, IG ਹਰਿਆਣਾ ਸੀ ਉਹ। ਵਾਹ। ਤੇ ਉਹਦੇ ਨਾਲ ਅਸੀਂ, ਕਿਉਂਕਿ ਜਿਹੜਾ ਜਮਨਾ ਨਗਰ ਹੈ ਇਹ ਵੀ ਹਰਿਆਣੇ ਵਿੱਚ ਜੀ, ਤੇ ਅੱਗੇ ਸ਼ੁਰੂ ਹੋ ਜਾਂਦਾ ਹੈ ਉੱਤਰ ਪ੍ਰਦੇਸ਼, UP ਜੀ। ਤੇ UP ਦੇ ਵਿੱਚ ਅਸੀਂ ਗਏ ਕਲੀਅਰ ਸ਼ਰੀਫ, ਉਹਨਾਂ ਉੱਥੇ ਚਾਦਰ ਵਗੈਰਾ ਜਿਹੜੀ ਨੇ ਚਾੜੀ। ਫਿਰ ਉੱਥੋਂ ਜਿਹੜਾ ਨਾ ਉਹ ਮੈਨੂੰ ਉੱਥੇ ਜਿਹੜਾ ਸੀ ਉਹਨਾਂ ਕਲੀਅਰ ਸ਼ਰੀਫ ਸਾਰੀ ਜ਼ਿਆਰਤ ਰੋਕ ਛੜੀ, ਕਿਉਂਕਿ IG ਸੀ ਨਾ, ਤੇ ਸਾਡੀ ਸਪੈਸ਼ਲ ਉਹਨਾਂ ਨੇ ਜ਼ਿਆਰਤ ਕਰਾਈ ਬਜ਼ੁਰਗਾਂ ਦੀ, ਉੱਥੇ ਉਹਨਾਂ ਚਾਦਰ ਚਾੜੀ। ਫਿਰ ਉੱਥੇ ਰੈਸਟ ਹਾਊਸ 'ਚ ਬਹਿ ਕੇ 10 ਮਿੰਟ ਗੱਪਾਂ ਚੱਪਾਂ ਮਾਰੀਆਂ। ਫਿਰ ਮੈਨੂੰ ਆਖਣਗੇ ਹੁਣ ਤੁਸੀਂ ਕਿੱਥੇ ਜਾਣਾ ਹੈ, ਮਲਕ ਸਰਵਿੰਦਰ। ਅੱਛਾ। ਮੈਂ ਕਿਹਾ ਮੇਰਾ ਦਿਲ ਕਰਦਾ ਕਿ ਦਿਓਬੰਦ ਮਦਰਸਾ ਜਿਹੜਾ ਨਾ ਉਹ ਵੇਖਣਾ। ਹਾਂ, ਬੜੀ ਤਾਰੀਖ ਬਸ। ਠੀਕ ਹੈ। ਉਹ ਮਲਕ ਸਰਵਿੰਦਰ ਕਹਿਣ ਲੱਗਾ ਮੈਨੂੰ ਅਸਲ 'ਚ ਨਾ ਪਿੱਛੋਂ ਕਾਲ ਆਈ ਹੈ, ਤੇ ਮੈਂ ਨਹੀਂ ਤੇ ਅਦਰਵਾਈਜ਼ ਤੇਰੇ ਨਾਲ ਜਾਂਦਾ ਜ਼ਰੂਰ, ਤੇ ਹੁਣ ਨਾ ਫਿਰ ਉਹ ਅਸੀਂ ਉਹਨਾਂ ਨਾਲ ਉੱਥੋਂ ਲੈਦਾ ਹੋ ਗਏ। ਅਸੀਂ ਫਿਰ ਗਏ ਦਿਓਬੰਦ। ਅੱਛਾ। ਉੱਥੇ ਅਸੀਂ ਜਿਹੜਾ ਸੀ ਨਾ 99 ਵਿੱਚ ਮੋਹਤਮਮ, ਉਹਦੇ ਨਾਲ ਵੀ ਸਾਡੀ ਮੁਲਾਕਾਤ ਹੋਈ। ਜੀ। ਉਹਨਾਂ ਨੂੰ ਮੈਂ ਪੁੱਛਿਆ ਵੀ ਕਿ ਅਗਰ ਕੋਈ ਪਾਕਿਸਤਾਨੀ ਇੱਥੇ ਪੜ੍ਹਨਾ ਚਾਹੁੰਦਾ, ਉਹਨਾਂ ਕਹਿੰਦੇ ਨਹੀਂ ਇੱਥੇ ਅਲਾਓ ਕੋਈ ਨਹੀਂ। ਅੱਛਾ। ਫਿਰ ਅਸੀਂ ਜਿਹੜੀ ਨਾ ਦਿਓਬੰਦ ਦੀ ਮਸਜਿਦ, ਬੜੀ ਖੂਬਸੂਰਤ ਮਸਜਿਦ ਬਣਾਈ ਸੀ, ਉਹਦੇ ਵਿੱਚ ਅਸੀਂ ਨਾ 3-4 ਲੜਕੇ ਜੀਨ ਦੀਆਂ ਪੈਂਟਾਂ ਪਾਈਆਂ ਸੀ। ਅੱਛਾ। ਅਸੀਂ ਉਹਦੇ 'ਚ ਨਾ ਵੈਸੇ ਹੀ ਵਿਜ਼ਿਟ ਕਰ ਰਹੇ ਹਾਂ। ਤੇ ਉੱਥੇ ਇੱਕ ਸਟੂਡੈਂਟ ਸੀ, ਤਾਲਬ ਇਲਮ, ਉਹ ਬੈਠਾ ਨਾ ਰਿਹਰਸਲ ਕਰ ਰਿਹਾ ਸੀ ਆਪਣੀ ਤਕਰੀਰ ਦੀ। ਅੱਛਾ। ਤੇ ਮੈਨੂੰ ਜਿਹੜੀ ਉਹਦੀ ਲਾਸਟ ਜਿਹੜੀ ਹੈ ਨਾ ਅੱਜ ਵੀ ਯਾਦ ਹੈ, ਉਹਨੇ ਇੱਕ ਸ਼ੇਰ ਪੜਿਆ ਸੀ, की गर तूने मुस्लिम की दिल जोई नहीं, ताना देंगे बुत कि मुस्लिम का खुदा कोई नहीं।
ਹਾਂ ਅੱਜ ਵੀ ਮੈਨੂੰ ਯਾਦ ਨੇ ਬੜਾ। ਅਸੀਂ ਉਹਦੇ ਲਾਗੇ ਖਲੋ ਕੇ ਨਾ ਫਿਰ ਉਹਦੀ ਤਕਰੀਰ ਵੀ ਸੁਣਦੇ ਰਹੇ ਤੇ ਲਾਸਟ ਤੇ ਉਹਨੇ ਐ ਸ਼ੇਰ। ਉਸ ਤੋਂ ਬਾਅਦ ਫਿਰ ਵਾਪਸ ਆ ਗਏ। ਜਦੋਂ ਵਾਪਸੀ ਤੇ ਅਸੀਂ ਆਏ ਆ ਨਾ ਤੇ ਮੈਨੂੰ ਅੱਜ ਵੀ ਯਾਦ ਹੈ ਅੱਛੀ ਤਰ੍ਹਾਂ, ਕਿਉਂਕਿ ਸਾਡੇ ਰਿਲੇਟਿਵ ਜਿਹੜੇ ਸਨ ਉਹ ਤੇ ਬਹੁਤ ਜ਼ਿਆਦਾ ਪਰੇਸ਼ਾਨ ਸਨ, ਮੈਂ ਖੁਦ ਵੀ ਪਰੇਸ਼ਾਨ ਸਾਂ। ਲੇਕਿਨ ਜਿਹੜੇ ਦੂਸਰੇ ਸਨ ਨਾ ਹਿੰਦੂ, ਉਹਨਾਂ ਨੂੰ ਮੈਂ ਉੱਚੀ ਉੱਚੀ ਕੂਕਾਂ ਮਾਰ ਕੇ ਰੋਂਦਿਆਂ ਵੇਖਿਆ। ਔਰ ਜਦੋਂ ਲਾਸਟ ਸੀਨ ਅੱਜ ਵੀ ਮੈਨੂੰ ਯਾਦ ਆਉਂਦਾ ਤੇ ਮੈਨੂੰ ਬਹੁਤ ਦੁੱਖ ਹੁੰਦਾ, ਫਿਰ ਜਾਣ ਨੂੰ ਦਿਲ ਵੀ ਨਹੀਂ ਕਰਦਾ। ਇਸ ਤਰ੍ਹਾਂ ਹੀ ਸੀ ਕਿ 100-150 ਆਦਮੀ ਸਾਨੂੰ ਤੋਰਨ ਵਾਸਤੇ ਹੀ। ਅੱਛਾ। ਇਸ ਤਰ੍ਹਾਂ ਹੁੰਦੀ ਕਿ ਜਿਵੇਂ ਕਿ ਜ਼ਿੰਦਾ ਬੰਦੇ ਨੂੰ ਫੜ ਕੇ ਕਬਰ ਦੇ ਵਿੱਚ ਲਾਉਂਦੇ ਨੇ, ਉਸ ਤਰ੍ਹਾਂ ਗੱਡੀ ਦੇ ਵਿੱਚ ਬੈਠਦੇ ਹਨ ਤੇ ਫਿਰ ਕੋਈ ਆ ਕੋਲ ਲੈਂਦਾ ਫਿਰ। ਤੇ ਜਿਹੜਾ ਸਾਡਾ ਕਜ਼ਨ ਹੈ ਜ਼ਾਹਿਦ ਖਾਨ, ਉਹ ਮੈਨੂੰ ਕਹਿਣ ਲੱਗਾ ਕਿ ਮੈਂ ਤੈਨੂੰ ਨਾ ਅੰਬਾਲੇ ਤੋਂ ਦੁਬਾਰਾ ਗੱਡੀ ਤੇ ਬਿਠਾ ਕੇ ਆਵਾਂਗਾ। ਜਦੋਂ ਗੱਡੀ ਚੱਲੀ ਨਾ ਤੇ ਉਹਨੇ ਕੇਸਤਾਨ ਕੀਤੀ, ਮੈਨੂੰ ਅੱਜ ਵੀ ਯਾਦ ਹੈ। ਉਹਨੇ ਇਹ ਗਾਣਾ ਲਾਇਆ ਸੀ, ਉਹ ਦੂਰ ਕੇ ਮੁਸਾਫਰ ਹਮਕੋ ਵੀ ਸਾਥ ਲੈ ਲੈ ਰਹੇ, ਮੁਹੰਮਦ ਰਫੀ ਦਾ। ਹਾਂਜੀ ਹਾਂਜੀ। ਤੇ ਫਿਰ ਉਹਦੇ ਕੋਲ ਗੱਡੀ ਨਹੀਂ ਸੀ ਚੱਲੀ, ਉਹ ਬੜਾ ਫਿਰ ਨਾ ਰੋਣ ਲੱਗ ਪਿਆ। ਫਿਰ ਉਹਦਾ ਡਰਾਈਵਰ ਹੀ ਮੈਨੂੰ ਛੱਡ ਕੇ ਗਿਆ। ਅੱਛਾ। ਬਹੁਤ ਅੱਛਾ ਜਿਹੜਾ ਨਾ ਵਿਜ਼ਿਟ ਰਿਹਾ। ਲੇਕਿਨ ਹੁਣ ਜਿਹੜਾ ਅਸੀਂ ਇੱਥੇ ਆ ਦੌਲੋ ਵਾਲੀਆਂ, ਮੈਂ ਇੱਥੋਂ ਦੌਲੋ ਵਾਲੀ ਦੀ ਗੱਲ ਦੱਸਣਾ ਕਿ ਹੁਣ ਮੈਨੂੰ ਇੱਕ ਦਿਨ ਮੇਰਾ ਦੋਸਤ ਆਂਦਾ ਕਿ ਮੈਂ ਜਿਹੜੀ ਹੈ ਨਾ ਸਾਡੀ ਸਾਬਕਾ ਯੂਨੀਅਨ ਕੌਂਸਲ ਸੀ ਤਖਤਪੁਰ, ਤੇ ਤਖਤਪੁਰ ਦਾ ਮੈਂ ਨਾਇਬ ਨਾਜ਼ਮ ਵੀ ਸਾਂ। ਅੱਛਾ ਜੀ। ਪਿਛਲੇ 8-9 ਦੇ ਵਿੱਚ 2005 ਵਿੱਚ। ਅੱਛਾ। ਤੇ ਮੇਰਾ ਇੱਕ ਦੋਸਤ ਮੈਨੂੰ ਆਂਦਾ ਯਾਰ ਤੂੰ ਇੱਥੇ ਆਉਣਾ, ਕਸੂਰ ਮੇਰੀ ਰਿਹਾਇਸ਼ ਤੇ ਮੈਂ ਇੱਥੇ ਹਫਤੇ ਵਾਲੇ ਦਿਨ ਆ ਜਾਣਾ। ਅੱਛਾ। ਉਹ ਮੈਨੂੰ ਆਂਦਾ ਯਾਰ ਇੱਥੇ ਬਰੇਕਾਂ ਥੱਲੇ ਲੰਮਾ ਪੈ ਰਹਿਣਾ। ਤੇ ਮੈਂ ਉਹਨੂੰ ਆਖਿਆ ਗੱਲ ਇਹ ਹੁਣ ਸਾਡੇ ਬਜ਼ੁਰਗਾਂ ਦੀ ਕਬਰਾਂ ਇੱਥੇ ਨੇ, ਸਾਨੂੰ ਹੁਣ ਇਹ ਸਭ ਤੋਂ ਚੰਗਾ ਲੱਗਦਾ ਦੌਲੋ ਵਾਲੀ। ਕਿਆ ਬਾਤ ਹੈ। ਤੇ ਇੱਥੇ ਜਿਹਦੇ ਨਾਲ ਕੀ ਸ਼ੁਕਰ ਹੈ ਅੱਲਾ ਦਾ। ਜੀ ਜੀ। ਤੇ ਉੱਥੇ ਸਾਡੀ ਅਜ਼ੀਜ਼ਦਾਰੀ ਜਿਹੜੀ ਹੈ ਉਹ ਜਮਨਾ ਨਗਰ ਸਾਡਾ ਪਿੰਡ ਹੈ, ਲਾਗੇ ਦੌਲਤਪੁਰੇ, ਹਾਂਜੀ ਲਾਗੇ ਉਹਦਾ ਨਾਂ ਕੀ ਹੈ, ਦੌਲਤਪੁਰ ਲਾਗੇ ਚਾਂਦਪੁਰ, ਹਸਨਪੁਰ, ਨੀਦਾ, ਦੂਧਲਾ, ਇਹਨਾਂ ਸਾਰੇ ਪਿੰਡਾਂ ਵਿੱਚ ਉੱਤੇ ਤੇ ਜਾਟਾਂ ਵਾਲਾ, ਮਲਕ ਮਾਜਰਾ, ਸ਼ਾਦੀਆਂ ਵਾਲਾ, ਸ਼ਾਦੀਪੁਰ। ਸਭ ਦੇ ਵਿੱਚ ਸਾਡੀ ਅਜ਼ੀਜ਼ਦਾਰੀ ਉਹ ਆਉਂਦੇ ਜਾਂਦੇ ਨੇ, ਇਹੀ ਆਉਂਦੇ ਜਾਂਦੇ। ਸਹੀ ਹੈ। ਕੋਈ ਸੁਨੇਹਾ ਸੁਨੂਹਾ ਜੀ ਉਹਨਾਂ ਲਈ ਛੋੜੋ ਆਪਣੇ ਰਿਸ਼ਤੇਦਾਰਾਂ ਲਈ, ਇਹਦੇ ਨਾਲ ਅਸੀਂ ਆਪਣਾ CF ਕਰਨੇ ਆ, ਕੋਈ ਮੈਸੇਜ ਮੂਸੇਜ ਉਹਨਾਂ ਨੂੰ ਸਾਡੀ ਉਹਨਾਂ ਵਾਸਤੇ ਦੁਆ ਹੈ ਅੱਲਾਹ ਤਾਲਾ ਉਹਨਾਂ ਨੂੰ ਖੈਰੋਫੀਅਤ ਦੇ ਨਾਲ ਰੱਖੇ। ਜੀ ਆਮੀਨ ਆਮੀਨ। ਤੇ ਬਾਕੀ ਫੋਨ ਤੇ ਹੈਲੋ ਹਾਏ ਹੁੰਦੀ ਰਹਿੰਦੀ, ਫੋਨ ਦੇ ਠੀਕ ਉੱਤੇ ਹੈ। ਹੈਲੋ ਹਾਏ ਹੁੰਦੀ ਰਹਿੰਦੀ ਹੈ। ਚਲੋ ਜੀ, ਇਸ ਵੀਡੀਓ ਦਾ ਵੀ ਲਿੰਕ ਉਹਨਾਂ ਨਾਲ ਜ਼ਰੂਰ ਤੁਸੀਂ ਸ਼ੇਅਰ ਆਹੋ ਕਰੋ। ਕਿਉਂ ਨਹੀਂ ਹੁੰਦੀ ਰਹਿੰਦੀ ਸਾਡੀ ਉਹਨਾਂ ਨਾਲ ਮੁਲਾਕਾਤ। ਚੋ ਸਾਹਿਬ ਬਹੁਤ ਵਧੀਆ ਲੱਗਾ ਜੀ ਤੁਹਾਡੇ ਨਾਲ ਗੱਲਬਾਤ ਕਰਕੇ। ਬਿਲਖੁਸੂਸ ਤੁਸੀਂ ਬੜੀ ਇੰਟਰਸਟਿੰਗ ਸਟੋਰੀ ਸਾਨੂੰ ਸੁਣਾਈ, ਖਾਸ ਕਰਕੇ ਅੰਕਲ ਮਹਿਤਾ ਦੀ। ਆਹੋ ਕਿਉਂਕਿ ਜੀ ਮੈਂ ਉਹ ਮਿੱਟੀ ਨਾਲ ਵੇਖੀ ਨਾ ਧਰਤੀ ਦਾ ਪਿਆਰ। ਅੰਕਲ ਮਹਿਤਾ ਮੈਨੂੰ ਅੱਜ ਵੀ ਉਹਦਾ ਸਾਰਾ ਸੀਨ ਯਾਦ ਹੈ ਕਿ ਇੰਨਾ ਮਤਲਬ ਤੁਹਾਡੇ ਨਾਲ ਜੱਫੀ ਲਾਇਆ, ਤੁਹਾਡੇ ਤੋਂ ਇਹ ਖਾਲੀ ਸੁਣਨ ਨਾਲ ਕਿ ਮੈਂ ਜੀ ਉਸ ਪਿੰਡ ਨੂੰ ਜਾਣਾ, ਬਲਕਿ ਮੇਰਾ ਭਾਈ ਉੱਥੇ ਵਿਆਹਿਆ ਗਿਆ। ਆਹੋ ਹੋਇਆ ਉਹ ਇੰਨੀ ਇਹਨਾਂ ਨੂੰ ਤਸੱਲੀ ਹੋਈ, ਆਹ ਹੋ ਰਹੇ ਇਸ ਤਾਂਗ ਦੇ ਵਿੱਚ ਉਹ ਰਹਿੰਦੇ। ਹਾਂਜੀ ਠੀਕ ਬਾਕੀ ਹੈ। ਜਿਹੜੀ ਤੁਸੀਂ ਗੱਲ ਕੀਤੀ ਸੀ ਕਿ ਯਾਰ ਹੁਣ ਨਹੀਂ ਬੰਦਾ ਹੁਣ ਗਿਆ ਲੋ। ਠੀਕ ਗੱਲ। ਇਹਦੇ ਜਿਹੜੇ ਸਰਦਾਰ ਨੇ ਜਿਵੇਂ ਸਾਰੂ ਨੇ ਅੱਗੇ ਦੱਸਿਆ, ਹਾਂਜੀ ਉਹਨਾਂ ਨੂੰ ਅਸੀਂ ਮੋਸਟ ਵੈਲਕਮ ਕਵਾਂਗੇ। ਇੱਥੇ ਉਹ ਆਣ ਕਰਤਾਰਪੁਰ ਜਾਂ ਨਨਕਾਣਾ ਸਾਹਿਬ ਤੇ ਸਾਡੇ ਨਾਲ ਰਾਬਤਾ ਕਰਨ, ਸਾਨੂੰ ਬਹੁਤ ਜ਼ਿਆਦਾ ਹੈ। ਜਿਹੜੇ ਵੀ ਉਹਨਾਂ ਦੇ ਦਰਬਾਰ ਨੇ ਉਹ ਇੱਥੇ ਆਣ, ਸਾਡੇ ਵਾਸਤੇ ਬੜੀ ਖੁਸ਼ੀ ਤੇ ਸਾਹਿਬ ਤੁਹਾਡੀ ਗੱਲਬਾਤ ਆਪਣਾ ਅਪਲੋਡ ਹੁੰਦੀ ਹੈ YouTube ਤੇ ਚੱਲਦੀ, ਬਜ਼ੁਰਗਾਂ ਦੀ ਗੱਲਬਾਤ ਚੱਲਦੀ ਹੈ। ਮੈਂ ਤੇ ਕਹ ਲੋ ਕਿ ਆਪਣੇ ਐਕਸਪੀਰੀਅੰਸ ਦੇ ਤੌਰ ਤੇ ਗੱਲ ਕਰਾਂਗਾ। ਠੀਕ ਹੈ। ਤੇ ਜ਼ਰੂਰ ਪਹੁੰਚੇਗੀ ਇਹ ਵੀਡੀਓ ਨਾ ਜੀ ਅਸਲ ਜ਼ਰੂਰ ਜਿਹੜੇ ਪਹੁੰਚਣੀ ਚਾਹੀਦੀ ਇਨਸ਼ਾਅੱਲਾ ਤਾਲਾ ਜੀ। ਬੰਦਾ ਕਹਿੰਦਾ ਜੀ ਸਾਨੂੰ ਸਪਾਂਸਰ ਕਰੋ, ਤੇ ਮੈਂ ਫਲਾਂ ਦਾ ਜਾਂ ਮੰਗਲ ਸਿੰਘ ਜਾਂ ਸੋਹਣ ਸਿੰਘ ਜਾਂ ਹਰਨਾਮ ਸਿੰਘ ਦੀ, ਅਮਰ ਸਿੰਘ ਦੀ ਫੈਮਿਲੀ ਦੇ ਵਿੱਚੋਂ ਠੀਕ ਗੱਲ। ਮੈਂ ਆਪਣਾ ਬਜ਼ੁਰਗਾਂ ਧਰਤੀ ਵੇਖਣਾ ਚਾਹੁੰਦਾ, ਤੁਸੀਂ ਸਪਾਂਸਰ ਕਰੋ। ਬਿਲਕੁਲ ਸਪਾਂਸਰ ਕਰਾਂਗੇ ਜੀ। ਮੇਰਾ ਨੰਬਰ ਨੋਟ ਕਰ ਲਓ 0300 714 2979, ਜਿਹੜਾ ਵੱਡੇ ਭਾਈ ਹੋਰਾਂ ਬੋਲਿਆ ਜੀ। ਠੀਕ ਹੈ, ਠੀਕ ਹੈ, ਬਹੁਤ ਸ਼ੁਕਰੀਆ ਜੀ। ਤੁਸੀਂ ਮਸਲਾ ਨਹੀਂ ਹੈ, ਬੜੇ ਉਹਨਾਂ ਨੂੰ ਮੋਸਟ ਵੈਲਕਮ। ਠੀਕ ਹੈ।